ਅਟਾਰਨੀ ਜਨਰਲ ਮੈਰਿਕ ਗਾਰਲੈਂਡ ਉਹਨਾਂ ਨੇ ਅੱਜ ਜਿਹੜਾ ਇਹ ਕਿਹਾ ਆ ਵੀ ਜਿਹੜੀ FBI ਦਾ ਸਰਚ ਵਾਰੰਟ ਸੀਗਾ ਸਾਬਕਾ ਰਾਸ਼ਟਰਪਤੀ ਟਰੰਪ ਹੁਣਾਂ ਦੇ ਨਿਵਾਸ ਮੈਰੋ-ਲਾਗੋ ਫਲੋਰੀਡਾ ਦੇ ਵਿੱਚ ਉਸ ਨੂੰ ਉਹਦੀਆਂ ਡਿਟੇਲਸ ਆ ਜਿਹੜੀਆਂ ਉਹ ਰਿਲੀਜ਼ ਕੀਤੀਆਂ ਜਾਣਗੀਆਂ। ਪਹਿਲਾਂ ਰਿਪਬਲਿਕਨਸ ਦੇ ਦੁਆਰਾ ਇਹ ਮੰਗ ਕੀਤੀ ਗਈ ਸੀ ਵੀ ਉਸ ਸਰਚ ਵਾਰੰਟ ਨੂੰ ਦਿਖਾਇਆ ਜਾਵੇ ਵੀ ਜਿਸ ਦੇ ਆਧਾਰ ਦੇ ਉੱਤੇ ਜਿਹੜੀ ਇਸ ਟਾਈਮ ਦੇ ਉੱਤੇ ਉਹਨਾਂ ਨੇ ਸਰਚ ਜਿਹੜੀ ਉਹ ਕੀਤੀ ਸੀ ਵੀ ਕਿਹੜੇ ਵਾਰੰਟ ਦੇ ਵਿੱਚ ਕੀ ਜਿਹੜਾ ਉਹ ਲਿਖਿਆ ਸੀ। ਸੋ ਅੱਜ ਅਟਾਰਨੀ ਜਨਰਲ ਨੇ ਕਿਹਾ ਆ ਵੀ ਅਸੀਂ ਜਿਹੜਾ ਹੈ ਇਸ ਨੂੰ ਜਿਹੜਾ ਉਹ ਦਿਖਾਵਾਂਗੇ, ਡਿਪਾਰਟਮੈਂਟ ਆਫ ਜਸਟਿਸ ਨੂੰ ਇਸ ਨੂੰ ਪਬਲਿਕ ਕਰਨ ਦੇ ਲਈ ਆਖਿਆ ਗਿਆ ਹੈ। ਸੋ 2 ਕੁ ਮਿੰਟ ਦੀ ਉਹਨਾਂ ਨੇ ਜਿਹੜੀ ਆਪਣੀ ਸਟੇਟਮੈਂਟ ਆ ਜਸਟਿਸ ਡਿਪਾਰਟਮੈਂਟ ਦੇ ਹੈੱਡਕੁਆਰਟਰਸ ਦੇ ਵਿੱਚ ਜਿਹੜੀ ਉਹ ਦਿੱਤੀ ਸੀ। ਅਟਾਰਨੀ ਜਨਰਲ ਹੁਣਾਂ ਨੇ ਇਹ ਵੀ ਕਿਹਾ ਵੀ ਜਿਹੜੇ ਨਾਲ ਉਸਦੇ ਹੋਰ ਸਰਕਮਸਟਾਂਸਿਸ ਸੀਗੇ ਇਸ ਕੇਸ ਦੇ, ਤੇ ਇਸ ਮਾਮਲੇ ਦੇ ਵਿੱਚ ਕਿਉਂਕਿ ਲੋਕਾਂ ਦਾ ਕਾਫੀ ਜ਼ਿਆਦਾ ਰੁਚੀ ਸੀਗੀ ਮੈਟਰ ਨੂੰ, ਉਸ ਨੂੰ ਦੇਖਦੇ ਹੋਏ ਉਹਨਾਂ ਨੇ ਇਹ ਐਕਸ਼ਨ ਲਿਆ ਆ ਵੀ ਇਸ ਵਾਰੰਟ ਨੂੰ ਪਬਲਿਕ ਜਿਹੜਾ ਆ ਉਹ ਕੀਤਾ ਜਾਵੇਗਾ। ਅਗਲੀ ਖਬਰ ਵੱਲ ਚਲੀਏ। ਅੱਜ ਸਵੇਰੇ FBI ਦੇ ਆਫਿਸ ਦੇ ਵਿੱਚ ਇੱਕ ਬੰਦੇ ਨੇ ਗਨ ਚਲਾਈ ਆ ਤੇ ਉਹਦੇ ਨਾਲ ਐਕਚੁਅਲ ਉਹਦੇ ਚ ਗੋਲੀਆਂ ਨਹੀਂ ਸੀ, ਨੇਲਸ ਜਿਹੜੇ ਹੁੰਦੇ ਹੈਗੇ ਆ ਉਹ ਵਰਤੇ ਗਏ ਹੈਗੇ ਆ। ਤੇ ਉਸ ਤੋਂ ਬਾਅਦ FBI ਤੇ ਪੁਲਿਸ ਨੇ ਉਸ ਬੰਦੇ ਨੂੰ ਫੋਲੋ ਕੀਤਾ ਤੇ ਉਸ ਨੂੰ ਵੀ ਜਦੋਂ ਉਸਨੇ ਆਪਣੇ, ਹਾਲਾਂਕਿ ਉਹਦੇ ਕੋਲ AR 15 ਸਟਾਈਲ ਰਾਈਫਲ ਸੀ, ਜਦੋਂ ਉਸਨੇ ਨਹੀਂ ਸਿੱਟੀ ਤੇ ਉਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਤੇ ਇਹੀ ਪਤਾ ਚੱਲਿਆ ਵੀ ਉਸ ਬੰਦੇ ਦਾ ਨਾਮ ਰਿੱਕੀ ਵਾਲਟਰ ਸ਼ਿਫਰ ਆ ਤੇ ਉਹ ਜਨਵਰੀ 6 ਨੂੰ ਜੋ ਇੰਸੁਰੈਕਸ਼ਨ ਹੋਈ ਸੀ ਉਸ ਟਾਈਮ ਦੇ ਉੱਤੇ ਵੀ ਹਾਜ਼ਰ ਸੀਗਾ। ਤੇ ਪਿਛਲੇ ਦਿਨਾਂ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦਾ ਜੋ ਮਾਰੇ ਲਾਗੋ ਰੈਜ਼ੀਡੈਂਟ ਹੈਗਾ, ਉੱਥੇ FBI ਨੇ ਸਰਚ ਕੀਤਾ, ਇਸ ਕਰਕੇ ਉਹ ਅਪਸੈਟ ਸੀ ਤੇ ਉਸ ਨੇ FBI ਬਿਲਡਿੰਗ ਦੇ ਉੱਤੇ ਨੇਲ ਗਨਸ ਨਾਲ ਜੋ ਫਾਇਰ ਕੀਤਾ, ਜੋ ਉੱਥੇ ਅੰਦਰ ਪਰਸਨਲ ਸੀਗੇ ਉਹਨਾਂ ਦੇ ਵੱਲ, ਤੇ ਬਾਅਦ ਦੇ ਵਿੱਚ ਕਾਰ 'ਚ ਚਲਾ ਕੇ ਭੱਜ ਗਿਆ। ਪਰ FBI ਦੇ ਸਿਨਸਿਨਾਟੀ ਆਫਿਸ ਨੇ ਇਹ ਕਿਹਾ ਤੇ ਉਸ ਨੂੰ ਬਾਅਦ ਦੇ ਵਿੱਚ ਗੋਲੀਆਂ ਨਾਲ ਮਾਰ ਦਿੱਤਾ ਗਿਆ। ਜੀ ਇਹ ਜਿਹੜਾ ਕਹਿੰਦੇ ਆ ਵੀ ਅਫੀਸ਼ੀਅਲਸ ਜਿਹੜੇ ਅਧਿਕਾਰੀ ਸੀਗੇ ਉਹਨਾਂ ਨੇ ਇਸਨੂੰ ਫੇਟਲੀ ਜਿਹੜਾ ਉਹ ਸ਼ਾਟ ਕਰ ਦਿੱਤਾ ਸੀ, ਗੋਲੀਆਂ ਜਿਹੜੀਆਂ ਉਹ ਮਿਲਾ ਦਿੱਤੀਆਂ ਸੀਗੀਆਂ। ਨੈਗੋਸ਼ੀਏਟ ਇਸ ਦੇ ਨਾਲ ਕਹਿੰਦੇ ਕਰਨ ਦੀ ਕੋਸ਼ਿਸ਼ ਕੀਤੀ ਸੀਗੀ, ਜਿਸ ਦੇ ਵਿੱਚ ਕਾਮਯਾਬੀ ਉਹਨਾਂ ਨੂੰ ਨਹੀਂ ਮਿਲੀ। ਓਹਾਇਓ ਸਟੇਟ ਹਾਈਵੇ ਪੈਟਰੋਲ ਸਪੋਕਸਪਰਸਨ ਆ, ਉਹਨਾਂ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਸੀ ਕਿ ਬੰਦੇ ਨੇ ਕੋਲ, ਜਿੱਦਾਂ ਤੁਸੀਂ ਕਿਹਾ ਵੀ ਉਹ ਗਨ ਸੀਗੀ, ਉਸਨੇ ਤਾਂ ਚੱਕੀ ਤੇ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਵਾਲਿਆਂ ਨੇ ਜਿਹੜੀਆਂ ਉਹ ਗੋਲੀਆਂ ਚਲਾ ਦਿੱਤੀਆਂ ਸੀਗੀਆਂ। ਸੋ ਸਿਨਸਿਨਾਟੀ ਦੇ ਵਿੱਚ ਸੀਗਾ FBI ਦਾ ਇਹ ਫੀਲਡ ਆਫਿਸ, ਜਿੱਥੇ ਨੇਲ ਗਨ ਲੈ ਕੇ ਜਿਹੜਾ ਉਹ ਚਲਾ ਗਿਆ ਸੀਗਾ ਤੇ ਉਸ ਤੋਂ ਬਾਅਦ ਦੇ ਵਿੱਚ ਆਫਿਸਰਸ ਨੇ ਹੀ ਜਿਹੜਾ ਇਸ ਨੂੰ ਗੋਲੀਆਂ ਦੇ ਨਾਲ ਇੱਕ ਹਿਸਾਬ ਦੇ ਨਾਲ ਭੁੰਨ ਕੇ ਮਾਰ ਦਿੱਤਾ ਹੈਗਾ ਆ। ਸੋ ਇਹ ਇਸ ਚੀਜ਼ ਨੂੰ ਲੈ ਕੇ ਚਿੰਤਾ ਜਿਹੜੀ ਹਰਜੋਤ ਸਿੰਘ ਦੀ ਜ਼ਰੂਰ ਪ੍ਰਗਟਾਈ ਗਈ ਸੀ ਵੀ FBI ਦੇ ਦੁਆਰਾ ਜਿਹੜਾ ਛਾਪਾ ਮਾਰਿਆ ਗਿਆ ਆ, ਵੀ ਹੋ ਸਕਦਾ ਵੀ ਉਹਨਾਂ ਦੇ ਸਪੋਰਟਰਸ, ਖਾਸ ਕਰਕੇ ਟਰੰਪ ਉਹਨਾਂ ਦੇ ਸਪੋਰਟਰਸ ਦੇ ਵਿੱਚ ਜਿਹੜਾ ਇਹ ਗੁੱਸਾ ਹੋਵੇ ਤੇ ਇੱਦਾਂ ਜਿਹੜੀ ਉਹ ਹਿੰਸਾ ਵੱਲ ਨੂੰ ਕਹਿੰਦੇ ਵੀ ਜਾ ਸਕਦੇ। ਇਹ ਉੱਦਾਂ ਤਾਂ ਵੈਸੇ ਇੱਕੋ ਇੱਕ ਸੋ ਫਾਰ ਜਿਹੜੀ ਉਹ ਘਟਨਾ ਆ, ਪਰ ਕਈਆਂ ਨੇ ਐਵੇਂ ਜਿਹੜੀ ਇਸ ਪਾਸੇ ਵੱਲ ਨੂੰ ਵੀ ਜਿਹੜੀ ਚਿੰਤਾ ਆ ਉਹ ਪ੍ਰਗਟਾਈ ਸੀਗੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਰਿਵੀਅਨ ਜਿਹੜੀ ਇਲੈਕਟ੍ਰਿਕ ਕੰਪਨੀ ਆ, ਉਹਨਾਂ ਨੇ ਅੱਜ ਆਪਣੀ ਰਿਪੋਰਟ ਪੇਸ਼ ਕੀਤੀ ਆ ਦੂਜੇ ਕੁਆਰਟਰ ਦੀ। ਕਹਿੰਦੇ ਵੀ ਹੋਰ ਜ਼ਿਆਦਾ ਲਾਸਿਸ ਜਾਣੀ ਕਿ ਘਾਟੇ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਇਸ ਘਾਟੇ ਤੋਂ ਬਾਅਦ ਦੇ ਵਿੱਚ ਰਿਵੀਅਨ ਜਿਹੜੀ ਇਲੈਕਟ੍ਰਿਕ ਕਾਰ ਮੇਕਰ ਆ, ਉਹ 800 ਲੇ ਆਫ ਵੀ ਜਿਹੜੀ ਉਹ ਹੁਣ ਕਰਨ ਜਾ ਰਹੀ ਆ। ਸੋ ਕਾਫੀ ਡਿਫਿਕਲਟ ਟਾਈਮ ਕਹਿੰਦੇ ਇਹਨਾਂ ਦੇ ਲਈ ਆਇਆ ਹੈਗਾ। $1.71 ਬਿਲੀਅਨ ਦਾ ਜਿਹੜਾ ਘਾਟਾ ਆ ਸੈਕਿੰਡ ਕੁਆਰਟਰ ਦੇ ਵਿੱਚ ਦੂਜੀ ਜਿਹੜੀ ਤਿਮਾਹੀ ਦੇ ਵਿੱਚ ਇਹਨਾਂ ਨੇ ਪੇਸ਼ ਕੀਤਾ ਆ। ਸੋ 364 ਮਿਲੀਅਨ ਦੀ ਜਿਹੜੀ ਰੈਵਨਿਊ ਇਹਨਾਂ ਨੂੰ ਜਿਹੜੀ ਉਹ ਹੋਈ ਸੀ। ਪਿਛਲੇ ਸਾਲ ਦੇ ਵਿੱਚ ਕਹਿੰਦੇ ਵੀ ਇਹ 4000 ਵਹੀਕਲ ਹੀ ਸਿਰਫ ਦੇਣ ਦੇ ਵਿੱਚ ਕਾਮਯਾਬ ਜਿਹੜੇ ਉਹ ਰਹੇ ਸੀ ਪਿਛਲੇ ਕੁਆਰਟਰ 'ਚ, ਆਈ ਗੈਸ। ਸੋ ਕੰਪਨੀ ਅਜੇ ਵੀ ਉਹਨਾਂ ਨੂੰ ਹੋਰ ਜਿਹੜੇ 18,000 ਵਹੀਕਲ ਆ ਉਹਨਾਂ ਨੇ ਦੇਣੇ ਹੈਗੇ ਆ ਅਗਲੇ 8 ਮਹੀਨਿਆਂ ਦੇ ਵਿੱਚ। ਤੇ ਇਹਨਾਂ ਨੇ ਆਪਣਾ ਟੀਚਾ ਖੁਦ ਹੀ ਰੱਖਿਆ ਸੀਗਾ 25,000 ਇੰਪਲੋਈਜ਼, 25,000 ਜਿਹੜੇ ਵਹੀਕਲ ਆ, ਆਪਣੀਆਂ ਕਾਰਸ ਆ, ਟਰੱਕਸ ਆ, ਉਸ ਨੂੰ ਟਰੱਕ ਨਾਟ ਐਜ਼ ਲਾਈਕ ਸੈਮੀ ਟਰੱਕ ਨਹੀਂ, ਦੂਜਾ ਜਿਹੜਾ ਪਿਕਅਪ ਟਰੱਕ ਆ, ਉੱਦਾਂ ਦੇ ਜਿਹੜੇ ਉਹ ਬਣਾਉਣ ਦੇ ਲਈ। ਸੋ ਜਿਹੜਾ ਕਿ 9,000 ਬਣਦਾ ਹੈ ਪਰ ਕੁਆਟਰ, ਕਹਿੰਦੇ ਵੀ ਹਾਲ ਦੀ ਘੜੀ ਉਸ ਤੋਂ ਕਾਫੀ ਇਹ ਦੂਰ ਜਿਹੜੇ ਉਹ ਨਜ਼ਰ ਆ ਰਹੇ ਹੈਗੇ ਆ। ਰਿਵੀਅਨ ਨੇ ਪਿਛਲੇ ਮਹੀਨੇ 6% ਜਿਹੜੇ ਆਪਣੇ ਇੰਪਲੋਈਜ਼ ਦਾ ਲੇ ਆਫ ਜਿਹੜਾ ਉਹ ਕੀਤਾ ਸੀ
ਕੁੱਲ ਉਹਦੇ 14,000 ਇੰਪਲਾਈ ਆ। ਕੁੱਲ 800 ਲੋਕਾਂ ਨੂੰ ਜਿਹੜਾ ਇਹਨਾਂ ਨੇ ਬਾਹਰ ਦਾ ਰਸਤਾ ਜਿਹੜਾ ਹੁਣ ਤੱਕ ਦਿਖਾਇਆ ਸੀ। ਸੋ ਲਗਾਤਾਰ ਦੂਸਰੇ ਕੁਆਰਟਰ ਦੇ ਵਿੱਚ ਇਹਨਾਂ ਨੂੰ ਨੁਕਸਾਨ ਜਿਹੜਾ ਉਹ ਝੱਲਣਾ ਪਿਆ ਆ, ਤੇ ਨੁਕਸਾਨ ਵੀ ਚੰਗਾ ਜਿਹੜਾ $1.7 ਬਿਲੀਅਨ ਦਾ ਹੋਇਆ ਆ। ਆਲਦੋ ਇਸ ਕੰਪਨੀ ਨੂੰ ਸਪੋਰਟ ਫੋਰਡ ਤੇ ਐਮਾਜ਼ੋਨ ਦੋਨੋਂ ਬਹੁਤ ਵੱਡੀਆਂ ਜਿਹੜੀਆਂ ਕੰਪਨੀਜ਼ ਦੀ ਪ੍ਰਾਪਤ ਹੈਗੀ ਆ।